ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕਰਾਂਗੇ ਕੁਝ ਕੁ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤੇ ਆਪ ਸਭ ਤੱਕ ਪਹੁੰਚਾਇਆ ਜੀ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਵੀ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਆਫ ਲੈਣ ਲਈ ਇਹਨਾਂ ਦਾ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਬਹਾਦਰ ਸਿੰਘ ਗਿੱਲ ਪੌਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਾਂ ਜਿਹੜਾ ਟ੍ਰਿਪਲ ਤਲਾਕ ਸੀ ਉਸ ਦੀ ਜੇ ਗੱਲ ਕਰੀਏ ਤਾਂ ਉਸ ਦਾ ਬਿੱਲ ਅਟਕਿਆ। ਐਕਚੁਅਲੀ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ, ਉਹ ਇਹਦਾ ਲਾਹਾ ਲੈਣਾ ਚਾਹੁੰਦੀ ਹੈ ਜੀ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਔਰ ਉਹ ਜਿਹੜਾ ਜੀ ਇਸ ਕਰਕੇ ਇਹਨੂੰ ਜ਼ਿਆਦਾ ਜ਼ੋਰ ਜਿਹੜਾ ਜੀ ਉਹ ਦੇ ਰਹੀ ਹੈ। ਔਰ ਕੁਝ ਚੇਂਜਸ ਜਿਹੜੀਆਂ ਮੰਗਦੀ ਸੀਗੀ ਵਿਰੋਧੀ ਚੇਂਜਸ ਜਿਹੜੀਆਂ ਦੀ ਆਪਾਂ ਜ਼ਿਕਰ ਕੀਤਾ ਸੀਗਾ ਉਹਦੀਆਂ ਕਿ ਕਿਹੜੀਆਂ ਉਹ ਚੇਂਜਸ ਨੇ, ਉਹ ਕੀਤੀਆਂ ਸਰਕਾਰ ਨੇ। ਇਹਦੇ ਬਾਵਜੂਦ ਜਿਹੜਾ ਸੀਗਾ ਜੀ ਇਹ ਬਿੱਲ ਪੇਸ਼ ਨਹੀਂ ਜਿਹੜਾ ਜੀ ਹੋ ਸਕਿਆ ਇੱਥੇ ਆਪਣੇ ਰਾਜ ਸਭਾ ਦੇ ਵਿੱਚ, ਕਿਉਂਕਿ ਲੋਕ ਸਭਾ ਤੋਂ ਤਾਂ ਪਾਸ ਹੋ ਗਿਆ ਸੀਗਾ। ਹਾਲਾਂਕਿ ਇਹ ਜਿਹੜੇ ਰਾਜ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਇਹਦਾ ਜਿਹੜਾ ਜੀ ਇਹਨੂੰ ਦੁਬਾਰਾ ਲੋਕ ਸਭਾ ਦੇ ਵਿੱਚ ਪੇਸ਼ ਕਰਨਾ ਪਊਗਾ, ਕਿਉਂਕਿ ਜਿਹੜੀਆਂ ਸੋਧਾਂ ਕੀਤੀਆਂ ਨੇ ਉਹਨੂੰ ਦੁਬਾਰਾ ਜਿਹੜਾ ਉਹ ਕਰਵਾਉਣਾ ਪਊਗਾ। ਸਰਕਾਰ ਇਹ ਸਮਝਦੀ ਆ ਕਿ ਲੋਕ ਸਭਾ ਦੇ ਵਿੱਚ ਪਾਸ ਕਰਵਾਉਣਾ ਇਹ ਕੋਈ ਬਹੁਤੀ ਔਖੀ ਗੱਲ ਉਹਦੇ ਵਾਸਤੇ ਨਹੀਂ ਗੀ। ਰਾਜ ਸਭਾ ਦੇ ਵਿੱਚ ਜਿਹੜੀ ਆ ਜੀ ਔਖੀ ਗੱਲ ਜ਼ਰੂਰ ਆ ਉਹਦੇ ਵਾਸਤੇ ਜਿਹੜਾ ਜੀ ਇਹਨੂੰ ਪਾਸ ਕਰਵਾਉਣਾ। ਇਹ ਜਿਹੜਾ ਅਜੇ ਪੇਸ਼ ਨਹੀਂ ਹੋ ਸਕਿਆ ਜੀ ਰਾਜ ਸਭਾ ਦੇ ਵਿੱਚ, ਉਹਦਾ ਰੀਜ਼ਨ ਜਿਹੜਾ ਜੀ ਉਹ ਕਈ ਪਾਸਿਓਂ ਦੇਖਿਆ ਜਿਹੜਾ ਜੀ ਜਾ ਸਕਦਾ ਹੈ। ਔਰ ਨਾ ਪਾਸ ਹੋਣ ਤੋਂ ਬਾਅਦ ਸਰਕਾਰ ਜਿਹੜੀ ਹੈ ਜੀ ਥੋੜੀ ਤੈਸ਼ ਦੇ ਵਿੱਚ ਵੀ ਹੈ ਕਿ ਕੀ ਇਹਦਾ ਜਿਹੜਾ ਜੀ ਕੀਤਾ ਜਾਵੇ। ਉਹਦੇ ਵਾਸਤੇ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਜਲਦੀ ਨੋਟੀਫਿਕੇਸ਼ਨ ਜਿਹੜਾ ਜੀ ਉਹ ਸਰਕਾਰ ਜਾਰੀ ਕਰੂਗੀ। ਔਰ ਇਹ ਨੋਟੀਫਿਕੇਸ਼ਨ ਜਦੋਂ ਜਾਰੀ ਹੋ ਜਾਂਦਾ ਫਿਰ 6 ਮਹੀਨੇ ਜਿਹੜੇ ਹੁੰਦੇ ਆ, 6 ਮਹੀਨਿਆਂ ਦੇ ਵਿੱਚ ਫਿਰ ਇਹ ਪਾਸ ਜਿਹੜਾ ਉਹ ਕਰਾਉਣਾ ਪੈਂਦਾ। ਤੇ ਸ਼ਾਇਦ ਜਿਹੜੀ ਸਰਕਾਰ ਇਹ ਸਮਝਦੀ ਹੈ ਕਿ ਜਿਹੜਾ ਅਗਲਾ ਸੈਸ਼ਨ ਹੋਊਗਾ ਉਹਦੇ ਵਿੱਚ ਇਹਨੂੰ ਪਾਸ ਕਰਵਾਇਆ ਜਾ ਸਕਦਾ ਹੈ। ਜਿਵੇਂ ਸੰਭਾਵੀ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀਗਾ ਕਿ ਸ਼ਾਇਦ ਨਵੰਬਰ ਦਸੰਬਰ ਦੇ ਵਿੱਚ ਚੋਣਾਂ ਜਿਹੜੀਆਂ ਦੀ ਉਹ ਆ ਸਕਦੀਆਂ ਨੇ, ਉਹਦਾ ਹੁਣ ਘੱਟ ਜਿਹੜਾ ਥੋੜਾ ਜਿਹਾ ਚਾਂਸ ਲੱਗਦਾ ਹੈ। ਉਹਦਾ ਕਾਰਨ ਜਿਹੜਾ ਜੀ ਇਹ ਕਿ ਇਹ ਬਿੱਲ ਜਿਵੇਂ ਕਿਹਾ ਜਾ ਰਿਹਾ ਕਿ ਅਗਲੇ ਸੈਸ਼ਨ ਦੇ ਵਿੱਚ ਲਿਆਂਦਾ ਜਾਊਗਾ, ਉਹਦੇ ਤੋਂ ਥੋੜਾ ਜਿਹੜਾ ਜੀ ਉਹ ਲੱਗਦਾ ਸਿਆਸੀ ਪਾਰਟੀਆਂ ਦੀ ਆਪਸ ਦੇ ਵਿੱਚ ਸਹਿਮਤੀ ਜਿਹੜੀ ਹੈ ਜੀ ਉਹ ਨਾ ਬਣ ਸਕਣਾ। ਰਾਜ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਆਖਰੀ ਦਿਨ ਇਹ ਟ੍ਰਿਪਲ ਤਲਾਕ ਬਿੱਲ ਜਿਹੜਾ ਜੀ ਉਹ ਪਾਸ ਹੋਣ ਦੇ ਵਾਸਤੇ ਪੇਸ਼ ਨਹੀਂ ਜਿਹੜਾ ਜੀ ਸਕਿਆ। ਹੁਣ ਆਰਡੀਨੈਂਸ ਦੇ ਰਾਹੀਂ ਕੰਮ ਜਿਹੜਾ ਜੀ ਉਹ ਚਲਾਊਗੀ, ਕਿਉਂਕਿ ਮੁਸਲਿਮ ਔਰਤਾਂ ਦਾ ਜਿਹੜਾ ਵੋਟ ਬੈਂਕ ਹੈ ਉਹਦੇ ਉੱਤੇ ਨਿਗਾਹ ਜਿਹੜੀ ਜੀ ਉਹ ਮੌਜੂਦਾ ਸਰਕਾਰ ਦੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਉਹ ਵੋਟਾਂ ਜਿਹੜੀਆਂ ਲੈਣੀਆਂ ਨੇ। ਉਹ ਸਮਝਦੇ ਆ ਕਿ ਇਹ ਬਿੱਲ ਜੇ ਬੇਸ਼ੱਕ ਆਰਡੀਨੈਂਸ ਦੇ ਰਾਹੀਂ ਹੀ ਆ ਜਾਂਦਾ ਤੇ ਇਹ ਵੋਟਾਂ ਉਹਨਾਂ ਨੂੰ ਜਿਹੜੀਆਂ ਆ ਸਕਦੀਆਂ। ਜੀ ਸਾਰੀ ਰਾਜਨੀਤੀ ਤੇ ਵੋਟਾਂ ਦੀ ਆ। ਅੱਗੇ ਕਾਵੜੀਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਗੁੰਡਾਗਰਦੀ ਬਹੁਤ ਜ਼ਿਆਦਾ ਆ ਤੇ ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲਿਆ। ਬਿਲਕੁਲ ਜੀ, ਐਕਚੁਅਲੀ ਕਾਵੜੀਆਂ ਦੀਆਂ ਵੱਖ-ਵੱਖ ਜਿਹੜੀਆਂ ਘਟਨਾਵਾਂ ਨੇ ਉਹ ਸਾਹਮਣੇ ਜਿਹੜੀਆਂ ਆ ਰਹੀਆਂ ਨੇ, ਔਰ ਇਹਦੇ ਵਿੱਚ ਉਹ ਕਈ ਜਗ੍ਹਾ ਦੇ ਉੱਤੇ ਜਿਹੜਾ ਦੀ ਗੁੰਡਾਗਰਦੀ ਕਰ ਰਹੇ ਆ। ਕਿਉਂਕਿ ਐਕਚੁਅਲੀ ਜਿਵੇਂ ਇਹ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਆਉਂਦੇ ਆ ਤੇ ਜਿਹੜੇ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਚੱਲਦੇ ਆ ਜੀ, ਕਿਉਂਕਿ ਵਹੀਕਲ ਬਹੁਤ ਹੋ ਗਏ ਸੜਕਾਂ ਦੇ ਉੱਤੇ ਤੇ ਹਾਦਸੇ ਜਿਹੜੇ ਆ ਉਹ ਸਮੁੱਚੇ ਮੁਲਕ ਭਰ ਦੀਆਂ ਸੜਕਾਂ ਦੇ ਉੱਤੇ ਹੁੰਦੇ ਆ। ਇਹ ਨਹੀਂ ਹੈਗਾ ਕਿ ਕੋਈ ਕਾਂਵੜੀਆਂ ਨੂੰ ਜਿਹੜਾ ਜੀ ਉਹ ਨਿਸ਼ਾਨਾ ਬਣਾ ਰਿਹਾ। ਅਕਸਰ, ਚਲੋ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਇੱਥੇ ਵੀ ਬੜੇ ਸਾਰੇ ਜਿਹੜੇ ਆ ਜੀ ਉਹ ਦਿਸਦੇ ਆ ਸੜਕਾਂ ਦੇ ਉੱਤੇ ਵੀ ਹੈ ਜੀ ਬਹੁਤ ਸਾਰੀ, ਔਰ ਅਕਸਰ ਇਹ ਉਹਦਾ ਸੇਵਨ ਕਰਦੇ ਜਿਹੜਾ ਜੀ ਉਹ ਕਿਤੇ ਨਾ ਕਿਤੇ ਰੁਕੇ ਹੋਏ ਦੇਖੇ ਜਾ ਸਕਦੇ ਆ। ਹੱਥਾਂ ਦੇ ਉੱਤੇ ਮਲ ਕੇ ਉਹ ਲਾਉਂਦੇ ਆ। ਕੁਛ ਵੀਡੀਓਜ਼ ਜਿਹੜੀਆਂ ਦਾਰੂ ਪੀਂਦਿਆਂ ਦੀਆਂ ਵੀ ਇਹਨਾਂ ਦੀਆਂ ਜਿਹੜੀਆਂ ਦੀ ਉਹ ਆਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਦੀ ਉਹ ਵਾਇਰਲ ਹੋ ਰਹੀਆਂ ਨੇ। ਫਿਰ ਵੀ ਇਹ ਨਹੀਂ ਕਹਿੰਦੇ ਕਿ ਸਾਰੇ ਇਹ ਨਸ਼ੇ ਕਰਨ ਵਾਲੇ ਨੇ ਜਾਂ ਇੱਦਾਂ ਦੇ ਨਸ਼ੇ ਕਰਦੇ ਆ, ਪਰ
ਬਹੁਤ ਇਹਨਾਂ ਦੇ ਵਿੱਚ ਕਰਦੇ ਆ। ਜਦੋਂ ਕਰਦੇ ਆ ਕੋਈ ਨਾ ਕੋਈ ਹਾਦਸਾ ਜਿਹੜਾ ਜੀ ਵਾਪਰ ਜਾਂਦਾ ਹੈ ਤੇ ਉਹਨੂੰ ਇਹ ਇਸ਼ੂ ਬਣਾ ਲੈਂਦੇ ਆ ਜਿਹੜੇ ਜੀ। ਔਰ ਜਿਹੜੀਆਂ ਮੁੜ ਕੇ ਕੀ ਕੁਝ ਕਰਦੇ ਆ, ਇੱਕ ਵੀਡੀਓ ਤਾਂ ਸਾਹਮਣੇ ਦਿੱਲੀ ਦੀ ਜਿਹੜੀ ਆ ਜੀ ਉਹ ਆਈ ਆ, ਜਿਹਦੇ ਵਿੱਚ ਇੱਕ ਕਾਰ ਦਾ ਇੰਨਾ ਬੁਰਾ ਹਾਲ ਕੀਤਾ। ਬੇਸਬਾਲ ਵਾਲੇ ਜਿਹੜੇ ਬੈਟ ਹੈ ਉਹ ਇਹਨਾਂ ਦੇ ਕੋਲ ਨੇ, ਸਾਰੇ ਬੇਸਬਾਲ ਵਾਲੇ ਕਚੂਮਰ ਜਿਹੜਾ ਜੀ ਉਹ ਕੱਢ ਦਿੱਤਾ ਇਹਨਾਂ ਨੇ ਉਸ ਕਾਰ ਦਾ। ਕੱਲੀ ਉਹਦੀ ਡੋਰ ਜਿਹੜੀ ਆ ਜੀ ਉਹ ਇਹਨਾਂ ਨੇ ਤੋੜੀ, ਕੱਲੀ ਉਹਦੀ ਚੀਜ਼ ਜਿਹੜੀ ਆ ਜੀ ਉਹ ਤੋੜੀ ਇਹਨਾਂ ਨੇ ਉਸ ਕਾਰ ਦੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵਿੱਚ ਬੰਦਾਯੂਜ਼ ਦੇ ਵਿੱਚ ਜਿਹੜੀ ਜੀ ਇੱਕ ਹੋਰ ਘਟਨਾ ਵਾਪਰੀ, ਜਿੱਥੇ ਬਿਨਾਵਰ ਇਲਾਕੇ ਦੇ ਵਿੱਚ ਇੱਕ ਟਰੱਕ ਨੇ ਕਾਂਵੜੀਆਂ ਦੇ ਟੈਂਪੂ ਨੂੰ ਟੱਕਰ ਮਾਰਤੀ। ਉਦੋਂ ਬਾਅਦ ਟੈਂਪੂ ਜਿਹੜਾ ਸੀਗਾ ਜੀ ਉਹ ਡਿੱਗ ਪਿਆ ਤੇ ਇਹਦੇ ਵਿੱਚ 20 ਕਾਂਵੜੀਏ ਜਿਹੜੇ ਸੀਗੇ ਜੀ ਉਹ ਜ਼ਖਮੀ ਜਿਹੜੇ ਸੀਗੇ ਉਹ ਹੋ ਗਏ। ਤੇ ਕਾਂਵੜੀਏ ਇਕੱਠੇ ਹੋ ਗਏ, ਉਹਨਾਂ ਨੇ ਟਰੱਕ ਭੰਨਿਆ ਤੋੜਿਆ ਹੀ ਨਹੀਂ, ਬਲਕਿ ਟਰੱਕ ਨੂੰ ਜਿਹੜੀ ਸੀ ਉਹ ਅੱਗ ਲਾ ਦਿੱਤੀ। ਔਰ ਇਹਦੇ ਨਾਲ ਜਿਹੜਾ ਜੀ ਟਰੱਕ, ਹੁਣ ਸੁਪਰੀਮ ਕੋਰਟ ਨੇ ਇਹਦੇ ਸੰਬੰਧੀ ਨੋਟਿਸ ਜਿਹੜਾ ਜੀ ਉਹ ਲਿਆ। ਤੋੜ ਫੋੜ ਦੰਗਿਆਂ ਦੀਆਂ ਘਟਨਾਵਾਂ ਦੇ ਮਾਮਲੇ ਦੇ ਵਿੱਚ ਏਰੀਏ ਦੇ ਪੁਲਿਸ ਮੁਖੀ ਤੇ ਹੋਰ ਅਧਿਕਾਰੀਆਂ ਦੀ ਜਵਾਬਦੇਹੀ ਜਿਹੜੀ ਹੈ ਨਿਰਧਾਰਿਤ ਕਰਨ ਦੀ ਗੱਲ ਸੁਪਰੀਮ ਕੋਰਟ ਨੇ ਕਹੀ ਆ। ਉਹਨਾਂ ਨੇ ਕਿਹਾ ਕਿ ਕਾਂਵੜੀਏ ਦਿੱਲੀ ਦੇ ਵਿੱਚ ਕਾਰ ਪਲਟਾ ਰਹੇ ਆ। ਜਦੋਂ ਕਿ ਫਿਲਮ ਪਦਮਾਵਤ ਪੇਸ਼ ਹੋਈ ਸੀ ਤਾਂ ਇੱਕ ਗਰੁੱਪ ਨੇ ਮੁੱਖ ਅਦਾਕਾਰਾਂ ਨੇ ਨੱਕ ਕੱਟਣ ਤੱਕ ਦੀ ਧਮਕੀ ਦੇ ਦਿੱਤੀ ਸੀ, ਪਰ ਕੀਤਾ ਕੁਝ ਨਹੀਂ ਗਿਆ। ਸੁਪਰੀਮ ਕੋਰਟ ਨੇ ਇਹ ਟਿੱਪਣੀ ਵੀ ਨਾਲ ਇਹਦੇ ਜਿਹੜੀ ਇਨਕਲੂਡ ਕੀਤੀ ਆ। ਉਹਨਾਂ ਨੇ ਕਿਹਾ ਕਿ ਸਰਕਾਰ ਮੌਜੂਦਾ ਕਾਨੂੰਨਾਂ ਦੇ ਵਿੱਚ ਸੋਧ ਦੇ ਉੱਤੇ ਵਿਚਾਰ ਜਿਹੜੀ ਉਹ ਕਰੇ। ਅਦਾਲਤ ਨੇ ਕਿਹਾ ਅਸੀਂ ਸੋਧ ਲਈ ਉਡੀਕ ਨਹੀਂ ਕਰਾਂਗੇ ਔਰ ਇਹ ਸਥਿਤੀ ਗੰਭੀਰ ਹੈ, ਇਹਦੇ ਕਰਕੇ ਇਹ ਸਾਰਾ ਕੁਝ ਤੁਰੰਤ ਰੁਕਣਾ ਚਾਹੀਦਾ। ਕਿਵੇਂ ਸਰਕਾਰਾਂ ਰੋਕਦੀਆਂ ਨੇ ਸੂਬਿਆਂ ਦੀਆਂ, ਇਹ ਉਹਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ। ਸੁਪਰੀਮ ਕੋਰਟ ਦੀਆਂ ਇਹਨਾਂ ਤਿੱਖੀਆਂ ਟਿੱਪਣੀਆਂ ਤੋਂ ਬਾਅਦ ਦੇਖਦੇ ਆ ਜੀ ਸਰਕਾਰਾਂ ਜਿਹੜੀਆਂ ਉਹਨਾਂ 'ਚ ਹਿਲਜੁਲ ਹੁੰਦੀ ਹੈ ਜਾਂ ਨਹੀਂ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀਆਂ ਦੋਹਾਂ ਧਿਰਾਂ ਦੇ ਵਿੱਚ ਟਕਰਾਅ ਵਧਣ ਦੇ ਅਸਾਰ। ਬਿਲਕੁਲ ਜੀ, ਇਹ ਜਿਹੜਾ ਜੀ ਚੱਲ ਰਿਹਾ, ਦੋਵੇਂ ਧਿਰਾਂ ਜਿਹੜੀਆਂ ਜੀ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਅੜੀਆਂ ਹੋਈਆਂ ਨੇ। ਜਿਹੜਾ ਬਾਗੀ ਧੜਾ ਹੈ ਉਹਨਾਂ ਨੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਜਿਹੜੇ ਮਤੇ ਆ ਉਹਨਾਂ ਤੋਂ ਘੱਟ ਉਹ ਕੋਈ ਸਮਝੌਤਾ ਜਿਹੜਾ ਜੀ ਉਹ ਨਹੀਂ ਕਰਨਗੇ। ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੇ ਜਿਹੜੀ ਆ ਇੱਕ ਫੇਅਰ ਪ੍ਰੈਸ ਕਾਨਫਰੰਸ ਕੀਤੀ ਆ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਇਹ ਗੱਲ ਕਹੀ ਹੈ 16 ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ PAC ਜਿਹੜੀ ਆ ਉਹ ਬਣਾਈ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ। ਇਹ ਕਿਹਾ ਕਿ ਆਪਣਾ ਢਾਂਚਾ ਬਰਾਬਰ ਦਾ ਜਿਹੜਾ ਜੀ ਉਹ ਢਾਂਚਾ ਬਣਾਇਆ ਜਾਊਗਾ, ਜਿਹਦੇ ਤੋਂ ਬਾਅਦ ਇਹ ਸੰਭਾਵਨਾਵਾਂ ਜਿਹੜੀਆਂ ਜੀ ਉਹ ਗੱਲਬਾਤ ਦੀਆਂ ਘਟ ਰਹੀਆਂ ਨੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਜਿਹੜੀ ਆ ਜੀ ਇਹ ਗੱਲ ਕਹੀ ਕਿ ਕਿਸੇ ਆਗੂ ਦੇ ਵੱਲੋਂ ਅਜੇ ਤੱਕ ਸਮਝੌਤੇ ਬਾਰੇ ਕੋਈ ਸੰਪਰਕ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਤੀਜੀ ਧਿਰ ਉਸਾਰਨ ਦਾ ਸੁਪਨਾ ਸਾਕਾਰ ਕਰਨ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਔਰ ਬਾਗੀ ਧਿਰ ਨੇ ਕਿਹਾ ਕਿ 3 ਮੈਂਬਰੀ ਜਿਹੜੀ ਆ ਜੀ ਉਹ ਕਮੇਟੀ ਬਣਾਈ ਜਾ ਰਹੀ ਆ, ਜਿਹੜੀ ਇਹ ਪਤਾ ਲਾਊਗੀ ਕਿ 1.5 ਸਾਲ ਪਹਿਲਾਂ ਜਦੋਂ ਸੀਗੇ ਇਹ ਤਾਂ ਹਾਰ ਦੇ ਕਾਰਨ ਜਿਹੜੇ ਜੀ ਉਹ ਕੀ ਸਨ। ਵੈਸੇ ਜਿਹੜੇ 3 ਮੈਂਬਰ ਨੇ ਉਹਦੇ ਵਿੱਚੋਂ ਇੱਕ ਮੈਂਬਰ ਜਿਹੜਾ ਦੀਪਕ ਬਾਂਸਲ ਪਾਇਆ ਗਿਆ ਜੀ ਉਹ ਖੁਦ ਆਪਣੀ ਸੀਟ ਜਿਹੜੀ ਉਹ ਹਾਰਿਆ ਹੋਇਆ। ਮੇਰਾ ਖਿਆਲ ਉਹਦਾ ਤਾਂ ਉਹ ਖੁਲਾਸਾ ਆਪ ਹੀ ਕਰ ਦੇਣਗੇ, ਬਾਕੀਆਂ ਦਾ ਜਿਹੜਾ ਜੀ ਇਹ 2 ਮੈਂਬਰ ਜਿਹੜੇ ਇਹਦੇ ਵਿੱਚ ਪਾਏ ਗਏ ਆ ਉਹ ਕਰਨਗੇ। ਦੂਜੀ ਧਿਰ ਜਿਹੜੀ ਆ ਜੀ ਉਹਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਸਣੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਬਾਗੀ ਜਿਹੜੇ ਵਿਧਾਇਕ ਨੇ ਉਹਨਾਂ ਦੀ ਘਰ ਵਾਪਸੀ ਦਾ ਹਰ ਯਤਨ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਇਹ ਵੀ ਜਿਹੜੀ ਉਹਨਾਂ ਦੇ ਨਾਲ ਦੀ ਨਾਲ ਗੱਲ ਜਿਹੜੀ ਆਖੀ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਸੰਧੂ ਹੋਰਾਂ ਨੂੰ ਮਨਮਰਜ਼ੀ ਦੀਆਂ ਟਿਕਟਾਂ ਦਿੱਤੀਆਂ ਗਈਆਂ ਸੀ। ਦੋਵਾਂ ਦੇ ਹਲਕਿਆਂ ਦੇ ਵਿੱਚ ਇੰਚਾਰਜ ਤੱਕ ਉਹਨਾਂ ਨੂੰ ਪੁੱਛ ਕੇ ਉਹਨਾਂ ਦੀ ਮਨਮਰਜ਼ੀ ਦੇ ਜਿਹੜੇ ਉਹ ਲਾਏ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਆਪ ਦੇ ਕੋਲੇ ਇੱਕੋ ਇੱਕ ਕੈਬਨਿਟ ਰੈਂਕ ਦਾ ਵੱਡਾ ਅਹੁਦਾ ਸੀਗਾ, ਉਹ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਤੋਂ ਉੱਪਰੋਂ ਪਤਾ ਨਹੀਂ ਕੀ ਹੋਰ ਕੁਝ ਜਿਹੜਾ ਜੀ ਉਹ ਮੰਗਦੇ ਸੀਗੇ, ਜਿਹਦੇ ਕਰਕੇ ਉਹ ਬਾਗੀ ਹੋ ਗਏ। ਉਹਨਾਂ ਨੇ ਕਿਹਾ ਕਿ ਇਹ ਸਿਰਫ ਅਹੁਦੇ ਦੀ ਲੜਾਈ ਹੈ, ਕਿਸੇ ਖੁਦ ਮੁਖਤਿਆਰੀ ਦੀ ਜਿਹੜੀ ਉਹ ਲੜਾਈ ਨਹੀਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹਨੇ ਜਿਹੜੇ ਉਹਦੇ ਨਾਲ ਜੁੜੇ ਹੋਏ ਨੇਤਾ ਨੇ ਉਹਨਾਂ ਨੂੰ ਦਿੱਲੀ ਦੁਬਾਰਾ ਜਿਹੜਾ ਜੀ ਉਹ ਸੱਦਿਆ। ਉੱਥੋਂ ਕੀ ਜਿਹੜਾ ਜੀ ਕੁਝ ਬਾਗੀ ਜਿਹੜੇ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਜਿਹੜੀ ਕਾਰਵਾਈ ਆ ਉਹ ਹੋ ਸਕਦੀ ਆ ਜਾਂ ਜੀ ਜਿਹੜੀ ਆ ਜੀ ਉਹ ਪਾਰਟੀ ਨੇ ਉਲੀਕਣੀ ਆ। ਇਹ ਆਉਂਦੇ 1-2 ਦਿਨ ਜਿਹੜੇ ਆ ਜੀ ਉਹ ਦੱਸਣਗੇ। ਪਰ ਜਿਹੜੀ ਇਲਜ਼ਾਮਬਾਜ਼ੀ ਇੱਕ ਦੂਜੇ ਦੀਆਂ ਧਿਰਾਂ ਦੇ ਉੱਤੇ ਜਿਉਂ ਦੀ ਤਿਉਂ ਦੋਨਾਂ ਧਿਰਾਂ ਦੇ ਵਿਚਾਲੇ ਫਾਇਰਿੰਗ ਜਿਹੜੀ ਸ਼ਬਦਾਂ ਦੀ ਉਹ ਜਾਰੀ ਹੈ। ਬਿਲਕੁਲ ਜੀ, ਮਾਮਲੇ ਨੂੰ ਠੰਡਾ ਨਹੀਂ ਪੈਣ ਦਿੰਦੇ। ਤੇ ਅੱਗੇ ਗੱਲ ਕਰਦੇ ਹਾਂ ਜੀ
ਡੇਰਾ ਸਿਰਸਾ ਨੂੰ, ਜਿਨ੍ਹਾਂ ਲੋਕਾਂ ਨੇ ਜ਼ਮੀਨ ਜਾਇਦਾਦ ਗਿਫਟ ਕਰ ਦਿੱਤੀ ਸੀ, ਬਾਬੇ ਨੂੰ ਤੋਹਫੇ ਦੇ ਦਿੱਤੇ ਸੀ, ਹੁਣ ਉਹਨਾਂ ਦੀ ਪੁੱਛਗਿੱਛ? ਬਿਲਕੁਲ ਜੀ, ਡੇਰੇ ਸਿਰਸੇ ਨੂੰ ਤੋਹਫੇ ਦੇ ਰੂਪ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਜੀ ਕਿ ਐਕਚੁਅਲੀ ਵਰਗਲਾ ਲਏ ਇਹ ਬਹੁਤੇ ਜਿਹੜੇ ਲੋਕ ਸੀਗੇ, ਉਹਨਾਂ ਨੂੰ ਜਾਂ ਤਾਂ ਜਿਹੜਾ ਜੀ ਅਗਲੇ ਸਵਰਗਾਂ ਦੇ ਵਿੱਚ ਜਿਹੜੇ ਆ ਉਹ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਹੋਊਗਾ ਕਿ ਉੱਥੇ ਤੁਹਾਨੂੰ ਕੱਟ ਕੇ ਦਿੱਤੇ ਜਾਣਗੇ ਜਾਂ ਉੱਥੇ ਫਲੈਟ ਬਣਾ ਕੇ ਦਿੱਤੇ ਜਾਣਗੇ ਜਦੋਂ ਤੁਸੀਂ ਦੁਨੀਆ 'ਚ ਨਹੀਂ ਰਹੋਗੇ, ਜਾਂ ਉਹਨਾਂ ਨੂੰ ਜਿਹੜਾ ਜੀ ਮਾਇਆ ਮੋਹ ਮਾਇਆ ਜਿਹੜੀ ਆ ਜੀ ਉਹਦੇ ਤੋਂ ਨਿਰਲੇਪ ਰਹਿਣ ਦੇ ਯਤਨਾਂ ਦੇ ਤਹਿਤ ਇਹ ਜਿਹੜੇ ਆ ਉਹਨਾਂ ਤੋਂ ਸਾਰੀਆਂ ਜ਼ਮੀਨਾਂ ਲਈਆਂ ਹੋਣਗੀਆਂ। ਕੋਈ ਨਾ ਕੋਈ ਕਾਰਨ ਤਾਂ ਹੈ, ਬ੍ਰੇਨ ਵਾਸ਼ ਦਾ ਜਿਹੜਾ ਜੀ ਉਹ ਹੋਇਆ। ਹੁਣ ਡੇਰਾ ਸਿਰਸਾ ਨੂੰ ਤੋਹਫੇ ਦੇ ਵਿੱਚ ਮੁਰੱਬੇ ਦੇਣ ਵਾਲੇ ਕਸੂਤੇ ਫਸ ਸਕਦੇ ਆ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਸੂਈ ਇਹਨਾਂ ਦੇ ਵੱਲ ਘੁੰਮਣ ਲੱਗੀ ਆ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ ਦੇ ਉੱਤੇ ਬੇਨਾਮੀ ਟ੍ਰਾਂਜੈਕਸ਼ਨ ਹੋਈ ਆ। ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਵੀ ਡੇਰਾ ਸਿਰਸਾ ਦੀ ਆਮਦਨ ਤੇ ਪ੍ਰਾਪਰਟੀ ਛਾਣੀ ਜਾ ਰਹੀ ਹੈ। ਈਡੀ ਨੇ ਡੇਰਾ ਸਿਰਸਾ ਨੂੰ ਤੋਹਫੇ 'ਚ ਮਿਲੀਆਂ ਜ਼ਮੀਨਾਂ ਦੀ ਰਿਪੋਰਟ ਜਿਹੜੀ ਹੈ ਜੀ ਉਹ ਤਿਆਰ ਕਰ ਲਈ ਆ। ਡੇਰਾ ਪ੍ਰੇਮੀਆਂ ਦੇ ਵੱਲੋਂ ਡੇਰਾ ਸਿਰਸਾ ਨੂੰ ਤੋਹਫੇ ਦੇ ਵਿੱਚ ਕਰੀਬ 293 ਏਕੜ 300 ਕਿੱਲੇ ਦੇ ਕਰੀਬ ਜ਼ਮੀਨ ਹੈ, ਜਿਹਦੀ ਕੀਮਤ 80 ਕਰੋੜ ਰੁਪਈਆ ਦੱਸੀ ਜਾ ਰਹੀ ਆ। ਮਾਲਵਾ ਖਿੱਤੇ 'ਚੋਂ ਬਠਿੰਡਾ, ਮਾਨਸਾ, ਸੰਗਰੂਰ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ 200 ਡੇਰਾ ਪ੍ਰੇਮੀਆਂ ਨੇ ਜ਼ਮੀਨ ਤੋਹਫੇ ਦੇ ਵਿੱਚ ਡੇਰਾ ਸਿਰਸਾ ਨੂੰ ਦਿੱਤੀ ਸੀਗੀ। ਬਠਿੰਡਾ ਜ਼ਿਲ੍ਹੇ ਦੇ 67 ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਨੂੰ ਕਰੀਬ 58 ਏਕੜ ਜ਼ਮੀਨ ਦਾਨ ਦੇ ਦਿੱਤੀ ਸੀ। ਪ੍ਰੇਮੀਆਂ ਨੇ ਸ਼ਾਹ ਸਤਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਨਾਮ ਦੇ ਉੱਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਤੀਆਂ। ਪਿੰਡ ਜੈ ਸਿੰਘ ਵਾਲਾ, ਬਠਿੰਡਾ, ਚੁੱਗੇ ਕਲਾਂ, ਜੈ ਸਿੰਘ ਵਾਲਾ, ਭਾਗੂ, ਮਹਿਤਾ, ਬਾਂਡੀ, ਕੋਟ ਗੁਰੂ, ਤਰਖਾਣ ਵਾਲਾ, ਮੱਲ ਵਾਲਾ, ਚੱਕ ਹੀਰਾ, ਇੱਥੋਂ ਦੇ ਡੇਰਾ ਪ੍ਰੇਮੀਆਂ ਨੇ ਜ਼ਮੀਨ ਦਾਨ ਦੇ ਵਜੋਂ ਜਿਹੜੀ ਆ ਜੀ ਉਹ ਦਿੱਤੀ ਸੀਗੀ। ਸਬ ਡਿਵੀਜ਼ਨ ਬਠਿੰਡਾ ਦੇ 27 ਡੇਰਾ ਪ੍ਰੇਮੀਆਂ ਨੇ 206 ਕਨਾਲਾਂ ਜ਼ਮੀਨ ਜਿਹੜੀ ਆ ਜੀ ਉਹ ਦਾਨ ਦਿੱਤੀ। ਕਲੈਕਟਰ ਦੇ ਰੇਟ ਦੇ ਮੁਤਾਬਕ ਕੋਈ 4.25 ਕਰੋੜ ਰੁਪਈਆ ਕੀਮਤ ਬਣਦੀ ਆ, ਜਦੋਂ ਕਿ ਮਾਰਕੀਟ ਕੀਮਤ ਇਹਦੇ ਤੋਂ ਕਈ ਗੁਣਾ ਜ਼ਿਆਦੀ ਆ। ਸਬ ਡਿਵੀਜ਼ਨ ਮੌੜ ਦੇ ਜੇ ਆਈਏ ਤਾਂ 230 ਕਨਾਲਾਂ ਜ਼ਮੀਨ ਜਿਹੜੀ ਆ ਡੇਰਾ ਸਿਰਸਾ ਨੂੰ ਦੇਤੀ। ਨਸੀਬਪੁਰਾ ਦੇ ਦਰਜਨ ਡੇਰਾ ਪੈਰੋਕਾਰ ਜਿਹੜੇ ਨੇ ਉਹਨਾਂ ਨੇ ਜ਼ਮੀਨ ਤੇ ਘਰ ਆਪਣੇ ਦਾਨ ਵਜੋਂ ਦੇ ਦਿੱਤੇ ਜੀ। ਬ੍ਰੇਨ ਵਾਸ਼ ਦੇਖੋ ਕਿਸ ਲੈਵਲ ਤੱਕ ਹੈ। ਈਡੀ ਦੇ ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਇਹ ਜਿਹੜੀ ਬੇਨਾਮੀ ਜਾਇਦਾਦ ਜਿਹੜੀ ਇਹਨਾਂ ਨੂੰ ਦਿੱਤੀ ਗਈ ਆ ਉਹਦੇ ਬਣੇ ਕਾਨੂੰਨ ਦੇ ਤਹਿਤ ਡੇਰਾ ਸਿਰਸਾ ਦੇ ਆਗੂਆਂ ਤੋਂ ਇਲਾਵਾ ਜ਼ਮੀਨ ਦਾਨ ਕਰਨ ਵਾਲੇ ਡੇਰਾ ਪ੍ਰੇਮੀਆਂ ਤੋਂ ਵੀ ਪੁੱਛਗਿੱਛ ਹੋ ਸਕਦੀ ਆ, ਜਿਹਦੀ ਰਣਨੀਤੀ ਜਿਹੜੀ ਉਹ ਤਿਆਰ ਕਰ ਲਈ ਗਈ ਆ। ਪੰਜਾਬ ਦੇ ਵਿੱਚ ਡੇਰਾ ਸਿਰਸਾ ਦੇ ਡੇਰਿਆਂ ਤੇ ਨਾਮ ਚਰਚਾ ਘਰਾਂ ਦੀ 300 ਕਰੋੜ ਰੁਪਏ ਦੀ ਪ੍ਰਾਪਰਟੀ ਆ ਤੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਜਿਹੜਾ ਸਲਾਵਤਪੁਰਾ ਡੇਰਾ ਉਹਦੀ 135 ਏਕੜ ਜ਼ਮੀਨ ਹੈ। ਇਹਦੀ ਜ਼ਮੀਨ ਕਲੈਕਟਰ ਦੇ ਹਿਸਾਬ ਦੇ ਨਾਲ ਕਰੀਬ 10 ਕਰੋੜ ਰੁਪਏ ਬਣਦੀ ਆ, ਜਦੋਂ ਕਿ ਮਾਰਕੀਟ ਵੈਲਿਊ ਇਹਦੀ ਕਿਤੇ ਇਹਦੇ ਨਾਲੋਂ ਕਈ ਗੁਣਾ ਜ਼ਿਆਦੀ ਆ। ਬਠਿੰਡਾ ਡਿਸਟ੍ਰਿਕਟ ਦੇ ਵਿੱਚ ਸਿਰਸਾ ਡੇਰੇ ਦੀਆਂ 111 ਪ੍ਰਾਪਰਟੀਆਂ ਨੇ, ਜਿਹਦੇ ਵਿੱਚ ਡੇਰਾ ਪ੍ਰੇਮੀਆਂ ਤੋਂ ਤੋਹਫੇ ਦੇ ਵਿੱਚ ਮਿਲੀਆਂ ਜਾਇਦਾਦਾਂ ਵੀ ਜਿਹੜੀਆਂ ਉਹ ਸ਼ਾਮਲ ਹੈ। ਪੰਜਾਬ ਸਰਕਾਰ ਦੇ ਵੱਲੋਂ ਹਰ ਡਿਸਟ੍ਰਿਕਟ ਦੇ ਵਿੱਚ ਡੇਰਾ ਪ੍ਰੇਮੀਆਂ ਦੇ ਵੱਲੋਂ ਦਾਨ ਕੀਤੀ ਗਈ ਜ਼ਮੀਨ ਦੀ ਸੂਚੀ ਪਹਿਲਾਂ ਹੀ ਤਿਆਰ ਜਿਹੜੀ ਆ ਜੀ ਉਹ ਕੀਤੀ ਗਈ ਆ। ਹੁਣ ਦੇਖਣਾ ਇਹ ਹੋਊਗਾ ਜੀ ਕਿ ਜਿਹੜੀ ਈਡੀ ਆ ਉਹ ਕਦੋਂ ਇਸ ਪਾਸੇ ਵੱਲ ਨੂੰ ਜਿਹੜੀ ਆ ਉਹ ਤੁਰਦੀ ਆ, ਔਰ ਖਾਸ ਤੌਰ ਦੇ ਤੇ ਉਹਨਾਂ ਤੋਂ ਪੁੱਛਗਿੱਛ ਦੇ ਵਿੱਚ ਜਿਹੜਾ ਜੀ ਕੀ ਆਉਂਦਾ ਹੈ ਤੇ ਕਿ ਕਿਉਂ ਉਹਨਾਂ ਨੇ ਇਹ ਦਾਨ ਜਿਹੜੀ ਸੀ ਦਿੱਤੀ ਜੀ। ਤੇ ਅੱਗੇ ਸਨੌਰ ਕਾਂਡ ਦੀ ਕੀ ਅਪਡੇਟ ਆ? ਐਕਚੁਅਲੀ ਜੀ ਇਹ ਇੱਕ ਪਤਾ ਕਿ 7 ਦੇ ਕਰੀਬ ਜਿਹੜੇ ਜੀ ਉਹ ਮੁੰਡੇ ਸੀਗੇ ਜਿਨ੍ਹਾਂ ਦੇ ਉੱਤੇ ਪੁਲਿਸ ਦਾ ਤਸ਼ੱਦਦ ਹੋਇਆ। ਇੱਕ ਤਾਂ ਪੁਲਿਸ ਜਿਹੜੀ ਆ ਜੀ ਉਹ ਕੁਛ ਵੀਡੀਓਜ਼ ਤਕਰੀਬਨ ਪਿਛਲੇ 24 ਘੰਟਿਆਂ ਦੇ ਦੌਰਾਨ ਵੱਖ-ਵੱਖ ਪੱਤਰਕਾਰਾਂ ਦੇ ਜਿਹੜੇ ਗਰੁੱਪ ਨੇ ਉਹਦੇ ਵਿੱਚ ਪਾਉਂਦੀ ਨਜ਼ਰ ਆਈ, ਜਿਹੜੀਆਂ ਪੁਲਿਸ ਨੇ ਵੀਡੀਓਜ਼ ਬਣਾਈਆਂ ਹੋਈਆਂ ਨੇ। ਉਹ ਵੀਡੀਓ ਨੇ ਜਿਹਦੇ ਵਿੱਚ ਇਹ ਜਿਹੜੇ ਮੁੰਡੇ ਆ ਉਹ ਪੁਲਿਸ ਦੇ ਨਾਲ ਬਹਿਸ ਕਰਦੇ ਨਜ਼ਰ ਆਉਂਦੇ ਆ। ਬਹਿਸ ਦੇ ਵਿੱਚ ਕੋਈ ਹੱਥਾਪਾਈ ਨਹੀਂ ਹੈਗੀ। ਉਹ ਇਹ ਕਹਿੰਦੇ ਆ ਕਿ ਜਿਹੜਾ ਉੱਥੇ ਥਾਣੇਦਾਰ ਸੀਗਾ ਵੀ ਉਹਨੇ ਸ਼ਰਾਬ ਪੀਤੀ ਆ ਤੇ ਅਸੀਂ ਮੈਡੀਕਲ ਚਾਹੁੰਦੇ ਆ ਕਿ ਉਹਦਾ ਮੈਡੀਕਲ ਕਰਾਵੇ। ਉਹ ਇਹ ਕਹਿੰਦਾ ਕਿ ਤੁਸੀਂ ਆਪਣਾ ਮੈਡੀਕਲ ਕਰਾਓ, ਤੇ ਮੁੰਡੇ ਕਹਿੰਦੇ ਆ ਕਿ ਅਸੀਂ ਆਪਣਾ ਮੈਡੀਕਲ ਕਰਾਉਣ ਨੂੰ ਤਿਆਰ ਆ, ਨਾਲ ਸਾਡੇ ਚਲੋ, ਤੁਹਾਡਾ ਮੈਡੀਕਲ ਵੀ ਹੋਊਗਾ। ਉਹਦੇ ਵਿੱਚ ਫਿਰ ਇੱਕ ਪੁਲਿਸ ਵਾਲਾ ਜਿਹੜਾ ਜੀ, ਹਾਲਾਂਕਿ ਉਹ ਕੱਟ ਦਿੱਤੀ ਗਈ ਪੁਲਿਸ ਵਾਲਿਆਂ ਦੇ ਵੱਲੋਂ, ਇਹਦੇ ਵਿੱਚ ਉਹ ਇੱਕ ਮੁੰਡੇ ਨੂੰ ਜਿਹੜਾ ਗੁਰਸਿੱਖ ਹੈ ਉਹਨੂੰ ਥੱਪੜ ਮਾਰਦਾ ਦਿੰਦਾ, ਜਿੱਥੋਂ ਸਾਰੀ ਕਹਾਣੀ ਜਿਹੜੀ ਆ ਜੀ ਉਹ ਵਿਗੜਦੀ ਆ। ਪੁਲਿਸ ਜਿਹੜਾ ਥਾਣੇਦਾਰ ਆ ਜੀ ਉਹਦੇ ਮੁੰਡੇ ਦੇ ਵੱਲੋਂ ਇੱਕ ਇਕੱਠ ਵੀ ਜਿਹੜਾ ਸੀਗਾ ਜੀ ਕੱਲ ਇਸ ਏਰੀਏ ਦੇ ਵਿੱਚ ਕੀਤਾ ਗਿਆ, ਔਰ ਉਹਦੇ ਵਿੱਚ ਉਸ ਇਕੱਠ ਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਧੱਕਾ ਹੋ ਰਿਹਾ ਉਹਨਾਂ ਦੇ ਨਾਲ, ਔਰ ਜਾਣ ਬੁੱਝ ਕੇ ਟਾਰਗੇਟ ਜਿਹੜਾ ਜੀ ਉਹ ਕੀਤਾ ਗਿਆ ਉਸ
ਨੂੰ। ਹਾਲਾਂकि ਉਹਦੇ ਉੱਤੇ ਜਿਹੜਾ ਜੀ ਇਹ ਮਾਮਲਾ ਦਰਜ ਹੋ ਗਿਆ, ਮਾਮਲਾ ਸਿਆਸੀ ਰੰਗਤ ਵੀ ਲੈ ਗਿਆ, ਮਾਮਲਾ ਕੁਝ ਧਾਰਮਿਕ ਰੰਗਤ ਵੀ ਜਿਹੜੀ ਜੀ ਜਿਹਦੇ ਕਰਕੇ ਇਹ ਜਿਹੜੀ ਹੈ ਜੀ ਹੁਣ ਥਾਣੇਦਾਰ ਤੇ ਉਹਦੇ ਸਾਥੀਆਂ ਨੂੰ ਜਿਹੜਾ ਜੀ ਇਸ ਮਾਮਲੇ 'ਚ ਵਕਤ ਪਿਆ ਹੋਇਆ ਕਿ ਜੇ ਉਹਦੇ ਤੇ 295A ਵੀ ਲੱਗਦੀ ਆ, ਜਿਹੜੀ ਕਿ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉੱਥੇ ਜਿਹੜੀ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਗਈ ਆ। ਮੈਂ ਪੜ੍ਹ ਰਿਹਾ ਸੀ ਸਵੇਰੇ ਜਿਹੜਾ ਜੀ ਇਹਨਾਂ ਮੁੰਡਿਆਂ ਦੀ ਜਿਹੜੀ ਰਿਪੋਰਟ ਆਈ ਆ ਜਿਹੜੀ ਇੱਥੇ ਰਜਿੰਦਰਾ ਹਸਪੀਟਲ ਦੇ ਵਿੱਚੋਂ, ਉਹਦੇ ਵਿੱਚ ਇਹ ਗੱਲ ਜਿਹੜੀ ਆਖੀ ਗਈ ਆ ਉਸ ਰਿਪੋਰਟ ਦੇ ਵਿੱਚ, ਮੇਰੇ ਕੋਲ ਉਹਦੀ ਕਾਪੀ ਜਿਹੜੀ ਉਹ ਹੈਗੀ ਆ, ਕਿ ਇੱਕ ਤਾਂ ਜਿਹੜੇ ਉਹਨਾਂ ਦੇ ਗੁਪਤ ਅੰਗ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਜ਼ਖਮ ਨੇ, ਸੈਕੰਡਲੀ ਉਹਨਾਂ ਦੇ ਜਿਹੜੇ ਵਾਲ ਨੇ ਉਹ ਪੁੱਟੇ ਗਏ ਨੇ, ਕਿ ਇਸ ਲੈਵਲ ਦਾ ਜਿਹੜਾ ਇੱਥੇ ਤਸ਼ੱਦਦ ਇਹਨਾਂ ਮੁੰਡਿਆਂ ਦੇ ਉੱਤੇ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਅਮਰਦੀਪ ਸਿੰਘ ਜਿਹੜਾ ਸੀਗਾ ਜੀ ਉਹਨੂੰ ਛੁੱਟੀ ਹਸਪੀਟਲ ਦੇ ਵਿੱਚੋਂ ਜਿਹੜੀ ਆ ਉਹ ਮਿਲ ਗਈ ਹੈ। ਉਹਨੇ ਇਹ ਗੱਲ ਜਿਹੜੀ ਆ ਕਹੀ ਹੈ ਕਿ ਉਹਦੀ ਹਾਲਤ ਕੁਝ ਅੱਗੇ ਨਾਲੋਂ ਹੁਣ ਜਿਹੜੀ ਠੀਕ ਹੈ। DSP ਜਿਹੜਾ ਜੀ ਉਹਨੇ ਅਮਰਦੀਪ ਦੇ ਬਿਆਨ ਜਿਹੜੇ ਆ ਉਹ ਦਰਜ ਕੀਤੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਪੁਲਿਸ ਦੇ ਵੱਲੋਂ ਕਰਮਚਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। ਉਹ ਇੰਨਾ ਡਰਿਆ ਹੋਇਆ ਅਜੇ ਵੀ, ਉਹ ਇਹ ਕਹਿੰਦਾ ਕਿ ਜੋ ਕੁਝ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋਵੇ। ਬਿਲਕੁਲ ਜੀ, ਪੁਲਿਸ ਹੈ ਜਿਹੜੀ ਇਹ ਪੰਜਾਬ ਦੀ ਸਪੈਸ਼ਲੀ ਬਹੁਤ ਜ਼ਿਆਦਾ ਤਸ਼ੱਦਦ ਕਰਦੀ ਆ ਸ਼ੁਰੂ ਤੋਂ ਹੀ, ਤੇ ਹਾਈ ਕੋਰਟ ਨੇ ਕਠੂਆ ਕਾਂਡ ਦੀ ਜਾਂਚ ਮੁੜ ਕੇ ਕਰਵਾਉਣ ਤੋਂ ਨਾ ਕੀਤੀ। ਬਿਲਕੁਲ ਜੀ, ਐਕਚੁਅਲੀ ਜਿਹੜੀ ਕਠੂਆ ਵਾਲੀ ਜਾਂਚ ਹੈ ਜੀ, ਇਹ ਅਸਲ ਦੇ ਵਿੱਚ ਜਿਹੜਾ ਸੀਗਾ ਜੀ ਇਹ ਇੱਕ ਐਪਲੀਕੇਸ਼ਨ ਜਿਹੜੀ ਆ ਜੀ ਉਹ ਲਾਈ ਹੋਈ ਸੀਗੀ ਆਪਣੇ ਹਾਈ ਕੋਰਟ ਦੇ ਵਿੱਚ ਬੇਲ ਦੇ ਵਾਸਤੇ, ਔਰ ਉਹ ਜਿਹੜੀ ਆ ਉਹਨੂੰ ਨਾ ਕੀਤੀ ਗਈ ਹੈ ਜੀ ਇਸ ਬੇਲ ਐਪਲੀਕੇਸ਼ਨ ਨੂੰ। ਔਰ ਜਿਹੜਾ ਤੁਸੀਂ ਇਹ ਕਹਿ ਲਓ ਕਿ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਰਿਜੈਕਟ ਕੀਤੀ ਗਈ ਆ। ਔਰ ਕਠੂਆ ਬਲਾਤਕਾਰ ਕਾਂਡ ਦੇ ਇੱਕ ਜਿਹੜਾ ਮੁਲਜ਼ਮ ਆ ਵਿਸ਼ਾਲ ਜੰਗੋਤਰਾ ਸੀਗਾ ਜੀ, ਉਹਨੇ ਇਹ ਦਾਅਵਾ ਕੀਤਾ ਕਿ ਉਹਨੇ ਮੇਰਠ ਦੀ ਇੱਕ ATM ਤੋਂ ਕੁਝ ਰਕਮ ਕਢਵਾਈ ਸੀ। ਉਹ ਕਹਿੰਦਾ ਕਿ ਮੈਂ ਜਿਹੜਾ ਜੀ ਉਸ ਟਾਈਮ ਮੇਰਠ ਦੇ ਵਿੱਚ ਸੀਗਾ ਔਰ ਮੈਂ ਇੱਥੇ ਜਿਹੜਾ ਜੀ ਉਹ ਹੈ ਨਹੀਂ ਸੀਗਾ, ਇਸ ਕਰਕੇ ਉਹਨੇ ਇਹ ਬੇਲ ਦੀ ਐਪਲੀਕੇਸ਼ਨ ਲਾਈ ਸੀਗੀ ਔਰ ਉਹ ਰਿਜੈਕਟ ਜਿਹੜੀ ਆ ਉਹ ਕੀਤੀ ਗਈ ਆ। ਉਹ ਕਹਿੰਦਾ ਕਿ ਮੇਰੇ ਕੋਲ CC ਜਿਹੜੀ ਫੁਟੇਜ ਵੀ ਮੌਜੂਦ ਆ। ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਸਾਂਝੀ ਰਾਮ ਤੇ ਉਹਦੇ ਪੁੱਤ ਨੇ ਇਹ ਜਿਹੜੀ ਆ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਵਿੱਚ ਇਹ ਕਿਹਾ ਸੀਗਾ ਕਿ ਜੇ ਜਾਂਚ ਏਜੰਸੀ ਨੇ ਸਹੀ ਤੇ ਨਿਰਪੱਖ ਜਾਂਚ ਕੀਤੀ ਹੁੰਦੀ ਤਾਂ ਉਹਨੂੰ ਪਤਾ ਲੱਗ ਜਾਣਾ ਸੀਗਾ ਕਿ ਉਹ ਬੇਕਸੂਰ ਹੈ। ਇਹਨਾਂ ਪਟੀਸ਼ਨਰਾਂ ਨੇ ਮੰਗ ਕੀਤੀ ਆ ਕਿ ਮਾਮਲੇ ਦੀ CBI ਤੋਂ ਜਾਂਚ ਕਰਵਾਈ ਜਾਵੇ। ਇਹਦੇ ਬਾਵਜੂਦ ਜਸਟਿਸ RK ਜੈਨ ਨੇ ਮੁਲਜ਼ਮਾਂ ਨੂੰ ਕੋਈ ਵੀ ਰਾਹਤ ਦੇਣ ਤੋਂ ਨਾ ਕਰਦਿਆਂ ਇਹਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਦਾ ਬੂਹਾ ਖੜਕਾਉਣ ਦੇ ਵਾਸਤੇ ਜਿਹੜਾ ਦੀ ਉਹ ਕਿਹਾ। ਜਿਹੜੀ ਸੀਨੀਅਰ ਵਕੀਲ ਦੇ ਰਾਹੀਂ ਦਾਇਰ ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ATM ਤੇ ਪ੍ਰੀਖਿਆ ਕੇਂਦਰ ਦੇ ਵਿੱਚ ਜਿਹੜੀ ਫੁਟੇਜ ਸੀ ਉਹਦੀ ਘੋਖ ਕਰਨ ਦੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ ਗਈ। ਵਕੀਲ ਨੇ ਇਹ ਕਿਹਾ ਕਿ ਮੁਲਜ਼ਮ ਵਿਸ਼ਾਲ ਮੇਰਠ ਦੇ ਆਕਾਂਕਸ਼ਾ ਕਾਲਜ ਤੋਂ BMC ਜਿਹੜੀ ਹੈ ਜੀ ਉਹ BMC ਕਰ ਰਿਹਾ ਔਰ ਉਹ ਕਠੂਆ ਇਲਾਕੇ ਦੇ ਵਿੱਚ ਮੌਜੂਦ ਹੀ ਨਹੀਂ ਸੀਗਾ। ਜਿਹੜੀ ਹਾਈ ਕੋਰਟ ਹੈ ਜੀ ਉਹਨੇ ਇਹ ਮੰਗ ਠੁਕਰਾ ਦਿੱਤੀ ਹੈ ਔਰ ਇਹ ਗੱਲ ਕਹੀ ਹੈ ਕਿ ਨਹੀਂ, ਇਹਦੀ ਦੁਬਾਰਾ ਮੁੜ ਕੇ ਕਿਸੇ ਜਾਂਚ ਦੀ ਜ਼ਰੂਰਤ ਨਹੀਂ ਹੈ ਜੀ। ਜੀ, ਤੇ ਅੱਗੇ ਗੱਲ ਕਰਦੇ ਹਾਂ, ਇੱਕ ਨੌਜਵਾਨ ਮਨਮੀਤ ਅਲੀ ਸ਼ੇਰ ਆਸਟ੍ਰੇਲੀਆ ਦੇ ਵਿੱਚ ਮਾਰਿਆ ਗਿਆ ਸੀਗਾ ਤੇ ਉਸ ਦੇ ਨੂੰ ਲੈ ਕੇ ਜਿਹੜੇ ਉਸ ਦੇ ਮਾਪੇ ਆ ਉਹਨਾਂ ਨੇ ਅਦਾਲਤੀ ਫੈਸਲੇ ਤੇ ਦੁੱਖ ਪ੍ਰਗਟ ਕੀਤਾ। ਜਦੋਂ ਮਨਮੀਤ ਅਲੀ ਸ਼ੇਰ ਜਿਹੜਾ ਸੀਗਾ ਜੀ ਇਹ ਨਸਲਵਾਦ ਦਾ ਸ਼ਿਕਾਰ ਹੋਇਆ ਸੀਗਾ, ਇੱਥੇ USA ਦੇ ਵਿੱਚ ਵੀ ਨਸਲੀ ਹਮਲੇ ਜਿਹੜੇ ਆ ਜੀ ਉਹ ਹੋ ਰਹੇ ਆ ਇਹਨਾਂ ਦਿਨਾਂ ਦੇ ਦੌਰਾਨ, ਉਦੋਂ ਬੜਾ ਚਰਚਾ ਇਹਦਾ ਜਿਹੜਾ ਜੀ ਹੋਇਆ ਸੀਗਾ ਔਰ ਇੱਕ ਜਲਨਸ਼ੀਲ ਪਦਾਰਥ ਦੇ ਨਾਲ ਜਿਹੜਾ ਸੀਗਾ ਜੀ ਉਹ ਸੁੱਟ ਕੇ ਉਹਦੇ ਉੱਤੇ ਬੱਸ ਦੇ ਵਿੱਚ, ਜਦੋਂ ਬੱਸ ਡਰਾਈਵਰ ਸੀਗਾ ਕਿਉਂਕਿ ਉਹ, ਤੇ ਉਹਨੂੰ ਮਾਰ ਦਿੱਤਾ ਗਿਆ ਸੀਗਾ। ਉੱਥੇ ਉਹਦੀ ਥਾਂ ਮੌਤ ਹੋ ਗਈ ਸੀ। ਇੰਨਾ ਜਲਨਸ਼ੀਲ ਪਦਾਰਥ ਸੀਗਾ ਜੀ ਉਹ ਸਾਰਾ ਢਲ ਗਿਆ ਸੀ, ਇਹ ਕਹ ਲਓ ਕਿ ਬਿਲਕੁਲ ਮੈਲਟ ਹੋ ਗਿਆ ਸੀ ਉਹਦਾ ਉੱਪਰੀ ਹਿੱਸਾ ਜਿਹੜਾ ਸੀਗਾ ਜੀ ਮਨਮੀਤ ਅਲੀ ਸ਼ੇਰ ਦਾ। ਉਸ ਤੋਂ ਬਾਅਦ ਜਿਹੜਾ ਮਾਮਲਾ ਜਿਹੜਾ ਜੀ ਇਹ ਚੱਲਦਾ ਰਿਹਾ ਔਰ ਇਹ ਕਿਹਾ ਗਿਆ ਕਿ ਜਿਹੜਾ ਪਟਿਆਲਾ ਮਾਫ ਕਰਨਾ ਜਿਹੜਾ ਕਿ ਆਸਟ੍ਰੇਲੀਆ ਦਾ ਪ੍ਰਸ਼ਾਸਨ ਸੀਗਾ ਜੀ ਉਹ ਇੱਕ ਗੱਲ ਦੇ ਜ਼ੋਰ ਦੇ ਕੇ ਕਹਿੰਦਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇਹ ਨਸਲਵਾਦ ਦਾ ਹਮਲਾ ਨਾ ਲੱਗੇ, ਉਹਦੇ ਕਰਕੇ ਜਿਹੜਾ ਜੀ ਉਹਨੇ ਪੂਰੀ ਕੋਸ਼ਿਸ਼ ਕੀਤੀ। ਹੁਣ ਜਿਹੜਾ ਆਸਟ੍ਰੇਲੀਆ ਦੀ ਅਦਾਲਤ ਦਾ ਜਿਹੜਾ ਫੈਸਲਾ ਆਇਆ ਬ੍ਰਿਸਬੇਨ ਦੀ ਕੋਰਟ ਦੇ ਵਿੱਚ, ਉੱਥੇ ਇਹ
ਵਿਅਕਤੀ ਸੀਗਾ ਜੀ ਦੋਸ਼ੀ, ਉਹਨੂੰ ਮੈਂਟਲ ਕਰਾਰ ਦੇ ਕੇ 10 ਸਾਲ ਦੇ ਵਾਸਤੇ ਉਹਨੂੰ ਮੈਡੀਕਲ ਅਬਜ਼ਰਵੇਸ਼ਨ ਦੇ ਵਿੱਚ ਜਿਹੜਾ ਜੀ ਉਹ ਰੱਖਣ ਦੇ ਹੁਕਮ ਦਿੱਤੇ ਗਏ ਆ। ਇਹ ਮੈਡੀਕਲ ਅਬਜ਼ਰਵੇਸ਼ਨ ਦਾ ਮਤਲਬ ਜਿਹੜਾ ਜੀ ਇਹ ਹੋਊਗਾ ਕਿ ਉਹ ਮੈਡੀਕਲੀ ਫਿੱਟ ਨਹੀਂ ਗਾ, ਉਹ ਪਾਗਲ ਹੈ, ਪਾਗਲ ਕਰਾਰ ਦੇ ਦਿੱਤਾ ਗਿਆ। ਮਤਲਬ ਕਿ ਜੇ ਉਹ ਕੱਲ ਨੂੰ ਉਹਦੀਆਂ ਮੈਡੀਕਲ ਰਿਪੋਰਟ 6 ਮਹੀਨੇ ਤੋਂ ਬਾਅਦ, ਸਾਲ ਤੋਂ ਬਾਅਦ ਇਹ ਸਿੱਧ ਕਰ ਦਿੰਦੀਆਂ ਕਿ ਉਹ ਹੁਣ ਮੈਂਟਲ ਨਹੀਂ ਗਾ, ਉਹ ਸਿਆਣਾ ਹੋ ਗਿਆ, ਉਹਦੀ ਰਿਹਾਈ ਹੋ ਜੂਗੀ। ਉਹਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ। ਉਹਨੂੰ ਦੋਸ਼ੀ ਨਾ ਠਹਿਰਾਉਣਾ ਇਹ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਕੁਐਸਚਨ ਮਾਰਕ ਹੈ। ਮੈਂ ਇਹ ਦੱਸਣਾ ਜਿਹੜੀਆਂ ਕਿ ਇਹ ਕੇਸ ਦੇ ਦੌਰਾਨ ਜਿਹੜੀਆਂ ਕੁਝ ਚੀਜ਼ਾਂ ਸਾਹਮਣੇ ਆਈਆਂ, ਇੱਕ ਤਾਂ ਉਹਨੇ ਗਲਵਜ਼ ਪਾਏ ਜਿਹੜੇ ਜਦੋਂ ਹਮਲਾ ਕਰਨਾ ਸੀਗਾ। ਜਦੋਂ ਉਹਨੂੰ ਫੜਿਆ ਗਿਆ ਉਹਨੇ ਇਹ ਗੱਲ ਜਿਹੜੀ ਆਖੀ ਕਿ ਮੇਰੇ ਨਾਲ ਨਹੀਂ, ਮੇਰੇ ਵਕੀਲ ਦੇ ਨਾਲ ਗੱਲ ਕਰੋ। ਜਿਹੜਾ ਵਿਅਕਤੀ ਇੰਨਾ ਸੁਚੇਤ ਹੈ, ਗਲਵਜ਼ ਪਾਉਂਦਾ ਹੈ ਕਿ ਉਹਦੇ ਫਿੰਗਰਪ੍ਰਿੰਟਸ ਨਾ ਲੱਗ ਜਾਣ, ਉਹ ਕੋਈ ਗੱਲ ਨਹੀਂ ਕਰਦਾ, ਕਹਿੰਦਾ ਮੇਰੇ ਵਕੀਲ ਦੇ ਨਾਲ ਗੱਲ ਜਿਹੜੀ ਕਰੋ, ਤਾਂ ਉਹ ਕਿਵੇਂ ਜਿਹੜਾ ਜੀ ਉਹ ਮੈਂਟਲ ਹੋ ਸਕਦਾ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮਨਮੀਤ ਅਲੀ ਸ਼ੇਰ ਦੀ ਮੌਤ ਜਿਹੜੀ ਹੈ ਜੀ ਉਹਨੂੰ ਵੇਚਿਆ ਵੀ ਗਿਆ। ਇਸ ਪਰਿਵਾਰ ਦੇ ਇੱਕ ਨੇੜਲੇ ਪਰਿਵਾਰ ਤਾਂ ਵਿਚਾਰਾ ਜਿਹੜਾ ਜੀ ਉਹ ਮਾਤੜ ਹੈ, ਉਹਨੂੰ ਵੇਚ ਗਿਆ ਇੱਕ ਜਿਹੜਾ ਜੀ ਅਕਾਲੀ ਆਗੂ। ਕਿਹੜੇ ਤਰੀਕੇ ਦੇ ਨਾਲ? ਕੁਝ ਸਮੇਂ ਜਿਹੜਾ ਜੀ ਆ ਲੈਣ ਦਿਓ ਜਿਹੜਾ ਜੀ, ਤੇ ਉਦੋਂ ਬਾਅਦ ਜਿਹੜਾ ਇਹ ਜ਼ਰੂਰ ਆਪਾਂ ਗੱਲ ਜਿਹੜੀ ਸਾਂਝੀ ਕਰਾਂਗੇ ਕਿ ਕਿਵੇਂ ਜਿਹੜਾ ਸੀਗਾ ਉਹ ਵੇਚਿਆ ਗਿਆ, ਕੌਣ ਸੀਗਾ ਇਹਨੂੰ ਜਿਹੜਾ ਜੀ ਕੀ ਤਰੀਕਾ ਸੀਗਾ, ਉਹਨੇ ਕਿੰਨੇ ਜਿਹੜੇ ਸੀਗੇ ਜੀ ਇੱਥੋਂ ਆਸਟ੍ਰੇਲੀਆ ਤੇ ਇੰਡੀਆ ਦੇ ਗੇੜੇ ਮਾਰੇ, ਉੱਥੋਂ ਕੀ ਕੁਛ ਲਿਆ। ਇੰਨੀ ਕੁ ਰਿਪੋਰਟ ਤਾਂ ਜਿਹੜੀ ਹੈਗੀ ਹੈ ਕਿ ਉਹਨੇ ਆਪਣਾ ਬਿਜ਼ਨਸ ਵੀ ਉੱਥੇ ਜਿਹੜਾ ਜੀ ਉਹ ਸੈਟਅਪ ਕਰ ਲਿਆ ਬਹੁਤ ਵੱਡਾ। ਉਹ ਕਿੱਥੋਂ ਜਿਹੜਾ ਜੀ ਆ ਗਿਆ ਸਾਰਾ ਕੁਛ? ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹਨੂੰ ਕਹਿੰਦੇ ਆ ਜੀ ਕਿ ਲਾਸ਼ਾਂ ਦੇ ਉੱਤੇ ਰੋਟੀਆਂ ਸੇਕਣੀਆਂ। ਬਿਲਕੁਲ ਜੀ, ਇੱਦਾਂ ਦੇ ਲੋਕ ਸਦਾ ਹੀ ਇਸ ਤਾਕ ਦੇ ਵਿੱਚ ਰਹਿੰਦੇ ਆ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਦਲਾਈ ਲਾਮਾ ਦੀ। ਉਹਨਾਂ ਨੇ ਇੱਕ ਬਿਆਨ ਦਿੱਤਾ ਸੀ, ਉਸ ਨਹਿਰੂ ਵਾਲੇ ਬਿਆਨ ਦੇ ਉੱਤੇ ਉਸਨੇ ਮਾਫੀ ਮੰਗੀ। ਜੀ ਇਹ ਕਈ ਵਾਰੀ ਪਤਾ ਨਹੀਂ ਲੱਗਦਾ ਜੀ ਕਿ ਲੋਕ ਜਿਹੜੇ ਨੇ ਸਿਆਸੀ ਲਾਹਾ ਲੈਣ ਦੇ ਵਾਸਤੇ, ਤੁਸੀਂ ਕਹਿ ਲਓ ਚਾਪਲੂਸੀ ਕਲਚਰ ਜਿਹੜਾ ਬਹੁਤ ਭਾਰੂ ਹੋ ਗਿਆ, ਉਹ ਕਹਿ ਲਓ ਇੱਕ ਵਾਰੀ ਉਹ ਜਿਹੜਾ ਜੀ ਬੋਲ ਜਾਂਦੇ ਆ। ਵੈਸੇ ਤਾਂ ਕਹਾਵਤਾਂ ਤਾਂ ਪੁਰਾਣੀਆਂ ਨੇ ਨਾ ਕਿ ਪਹਿਲਾਂ ਤੋਲੋ ਫੇਰ ਬੋਲੋ, ਇਹ ਅਕਸਰ ਤੋਲਦੇ ਨਹੀਂ ਜੀ, ਪਹਿਲਾਂ ਬੋਲ ਦਿੰਦੇ ਆ ਫਿਰ ਤੋਲਦੇ ਬਾਅਦ। ਇਹ ਤਿੱਬਤ ਦਾ ਜਿਹੜਾ ਰੂਹਾਨੀ ਆਗੂ ਹੈ ਜੀ ਦਲਾਈ ਲਾਮਾ, ਉਹਨੇ ਪਿਛਲੇ ਦਿਨੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦੇਸ਼ ਦੀ ਵੰਡ ਦੇ ਵਾਸਤੇ ਜ਼ਿੰਮੇਵਾਰ ਠਹਿਰਾਉਣ ਵਾਲਾ ਇੱਕ ਬਿਆਨ ਦਿੱਤਾ ਸੀਗਾ। ਇਹ ਕਿਹਾ ਸੀਗਾ ਕਿ ਜਿਹੜਾ ਜਿਨ੍ਹਾਂ ਸੀਗੇ ਉਹਨਾਂ ਨੂੰ ਜੇ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਮੁਲਕ ਦੀ ਵੰਡ ਨਾ ਹੁੰਦੀ। ਦਲਾਈ ਲਾਮਾ ਨੇ ਕਿਹਾ ਸੀਗਾ ਕਿ ਜਵਾਹਰ ਲਾਲ ਨਹਿਰੂ ਨੇ ਇਹ ਮੰਗ ਮੰਨੀ ਨਹੀਂ, ਜਿਹਦੇ ਕਰਕੇ ਮੁਲਕ ਦੇ ਟੋਟੇ ਹੋ ਗਏ। ਹੁਣ ਆਪਣੇ ਇਸ ਬਿਆਨ ਤੋਂ ਮਾਫੀ ਮੰਗੀ ਹੈ ਤੇ ਤਿੱਬਤ ਤੋਂ ਕੱਢੇ ਗਏ ਸੈਂਕੜੇ ਲੋਕਾਂ ਨੂੰ ਸ਼ਰਮ ਦੇਣ ਦੇ ਵਾਸਤੇ ਜਵਾਹਰ ਲਾਲ ਨਹਿਰੂ ਦਾ ਧੰਨਵਾਦ ਕਰ ਦਿੱਤਾ ਜੀ। ਇਹਨੂੰ ਯੂ ਟਰਨ ਨਹੀਂ ਕਹਿੰਦੇ, ਇਹਨੂੰ ਤਾਂ ਪਤਾ ਨਹੀਂ ਕਿਹੜਾ ਟਰਨ ਜਿਹੜਾ ਜੀ ਉਹ ਕਹੋਗੇ। ਇੱਕ ਤਾਂ ਉਹ ਆਪਣੇ ਪਹਿਲੇ ਬਿਆਨ ਤੋਂ ਮੁੱਕਰ ਹੀ ਨਹੀਂ ਗਿਆ, ਬਲਕਿ ਉਹ ਧੰਨਵਾਦ ਕਰਨ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ। ਨੋਬਲ ਪੁਰਸਕਾਰ ਜੇਤੂ 83 ਸਾਲਾ ਜਿਹੜਾ ਦਲਾਈ ਲਾਮਾ ਹੈ, ਉਹਨੇ ਬੈਂਗਲੌਰ ਦੇ ਵਿੱਚ ਸੈਂਟਰਲ ਤਿੱਬਤੀਅਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਰਵਾਇਆ ਗਿਆ ਇੱਕ ਸਮਾਗਮ ਸੀ। ਉਹਦੇ ਵਿੱਚ ਬੋਲਦਿਆਂ ਇਹ ਗੱਲ ਕਹੀ ਕਿ ਮੇਰੇ ਬਿਆਨ ਨਾਲ ਵਿਵਾਦ ਖੜਾ ਹੋ ਗਿਆ, ਜੇ ਮੈਂ ਕੁਝ ਗਲਤ ਕਿਹਾ ਹੋਵੇ ਤਾਂ ਉਹਦੀ ਮਾਫੀ ਮੰਗਦਾ। 8 ਅਗਸਤ ਨੂੰ ਗੋਆ ਦੀ ਮੈਨੇਜਮੈਂਟ ਸੰਸਥਾ ਦੇ ਵਿੱਚ ਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਕਹੀ ਸੀਗੀ ਕਿ ਮਹਾਤਮਾ ਗਾਂਧੀ ਤਾਂ ਮੁਹੰਮਦ ਅਲੀ ਜਿਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸੀ, ਪਰ ਨਹਿਰੂ ਨਹੀਂ ਮੰਨੇ ਕਿਉਂਕਿ ਉਹ ਖੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸੀ। ਦਲਾਈ ਲਾਮਾ ਨੇ ਕਿਹਾ ਸੀਗਾ ਕਿ ਜੇ ਮੁਹੰਮਦ ਅਲੀ ਜਿਨ੍ਹਾਂ ਪ੍ਰਧਾਨ ਮੰਤਰੀ ਬਣਦੇ ਤੇ ਭਾਰਤ ਤੇ ਪਾਕਿਸਤਾਨ ਕਦੇ ਵੱਖ ਜਿਹੜੇ ਦੀ ਉਹ ਨਾ ਹੁੰਦੇ। ਅੱਜ ਉਹਨੇ ਆਪਣੀਆਂ ਟਿੱਪਣੀਆਂ ਦੀ ਮਾਫੀ ਮੰਗੀ ਹੈ। 1950 ਦੇ ਵਿੱਚ ਚੀਨ ਦੇ ਵੱਲੋਂ ਤਿੱਬਤ ਤੋਂ ਕੱਢੇ ਗਏ ਸੈਂਕੜੇ ਆਮ ਲੋਕਾਂ ਨੂੰ ਪਨਾਹ ਦੇਣ ਦੇ ਵਾਸਤੇ ਜਵਾਹਰ ਲਾਲ ਨਹਿਰੂ ਦਾ ਧੰਨਵਾਦ ਵੀ ਲੱਗੇ ਹੱਥੀ ਜਿਹੜਾ ਜੀ ਉਹ ਕਰ ਦਿੱਤਾ। ਦੇਖੋ ਜੀ, ਕਈ ਜਿਹੜੇ ਧਾਰਮਿਕ ਆਗੂ ਆ ਨਾ ਉਹ ਪੋਲੀਟੀਸ਼ੀਅਨ ਜ਼ਿਆਦਾ ਆ, ਪਰ ਫਿਰ ਵੀ ਪਤਾ ਨਹੀਂ ਲੱਗਦਾ ਕੀ ਬੋਲ ਜਾਂਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।